ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1921 ਚ ਅੱਜ ਦੇ ਦਿਨ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਜੀ। ਗੁਰਦੁਆਰਾ ਸਾਹਿਬ ਦੇ ਅੰਦਰ ਹੀ ਉਹਨਾਂ ਦਾ ਸਾਂਝਾ ਅੰਗੀਠਾ, ਕਿਉਂਕਿ ਮਾਸ ਖਿਲ ਰਿਹਾ ਸੀ, ਜੋ ਵੀ ਬਚਿਆ ਉਹਨੂੰ ਇਕੱਠਾ ਕਰਕੇ ਇੱਕ ਥਾਂ ਉਹਨਾਂ ਦਾ ਅੰਗੀਠਾ ਤਿਆਰ ਕਰਕੇ ਸੰਸਕਾਰ ਕੀਤੇ ਜੀ। 1921 ਚ ਇੱਕ ਪਾਸੇ ਮਹੰਤ ਨਰੈਣੂ ਦੀ ਇਹ ਗੁੰਡਾਗਰਦੀ ਦੀ ਕਹਾਣੀ ਸੀ ਔਰ ਪੇਸ਼ਾਵਰ ਦੇ ਵਿੱਚ ਜਿੱਥੇ ਕਿ ਗੁਰਦੁਆਰਾ ਭਾਈ ਜੋਗਾ ਸਿੰਘ ਹੈ, ਜਿਹਨੂੰ ਜੋਗਨ ਸ਼ਾਹ ਜਿਹੜੇ ਨੇ ਉਹ ਪਠਾਨ ਕਹਿੰਦੇ ਨੇ, ਉਹ ਵੀ ਰਿਸਪੈਕਟ ਕਰਦੇ ਨੇ ਪੀਰ ਦੀ ਤਰ੍ਹਾਂ। ਹਿੰਦੂਆਂ ਨੇ ਦੇਖਿਆ ਉਹ ਸ਼ਹਿਰ ਵਾਲਿਆਂ ਨੇ ਕਿ ਵੀ ਇਹ ਤਾਂ ਉਹ ਕਹਿੰਦੇ ਜੀ ਅਸੀਂ ਹੋਲੀ ਮਨਾਉਣੀ ਹੈ ਗੁਰਦੁਆਰੇ 'ਚ ਆ ਕੇ, ਔਰ ਕਾਫੀ ਭੀੜ ਇਕੱਠੀ ਹੋ ਕੇ ਆਈ। 2-3 ਸਿੱਖ ਹੀ ਸੀ, ਉਹਨਾਂ ਨੇ ਉਹਨਾਂ 'ਤੇ ਪਥਰਾਓ ਕੀਤਾ ਔਰ ਉਹਨਾਂ ਨੂੰ ਸਿੱਖਾਂ ਨੂੰ ਜਿਹੜਾ ਧਮਕਾਉਣਾ ਚਾਹਿਆ, ਪਰ ਇਹਦਾ ਮੀਨ ਟਾਈਮ ਹੋਰ ਸਿੱਖ ਵੀ ਆ ਗਏ ਔਰ ਉਹਨਾਂ ਨੂੰ ਰੀਪਲਸ ਕੀਤਾ। ਸੋ ਇਹ ਇਹਨਾਂ ਦੀ ਜਿਹੜੀ ਹੈ ਮਾਨਸਿਕਤਾ ਰਹੀ ਹੈ। ਔਰ 1921 'ਚ ਹੀ ਇੱਕ ਪਾਸੇ ਜਦੋਂ ਅਗਲੇ ਦਿਨ ਸਾਕਾ ਨਨਕਾਣਾ ਸਾਹਿਬ ਤੋਂ ਚਾਬੀਆਂ ਨਨਕਾਣਾ ਸਾਹਿਬ ਦੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਹਵਾਲੇ ਕਰ ਦਿੱਤੀਆਂ ਕਮਿਸ਼ਨਰ ਨੇ, ਅਤੇ ਸਨਾਤਨ ਧਰਮ ਸਭਾ ਵੱਲੋਂ ਨਰੈਣੂ ਦੀ ਹਮਾਇਤ ਕੀਤੀ ਗਈ ਔਰ ਕਿਹਾ ਗਿਆ ਜੀ ਇਹ ਅੰਦਰ ਸਾਡੇ ਬੁੱਤ ਵੀ ਪਏ ਨੇ, ਉਹ ਇਕੱਲਾ ਸਿੱਖਾਂ ਦਾ ਗੁਰਦੁਆਰਾ ਨਹੀਂ ਹੈ, ਸਾਡਾ ਮੰਦਿਰ ਵੀ ਹੈ। ਸੋ ਇਹ ਜ਼ਹਿਨੀਅਤ ਉਦੋਂ ਹੈ ਜਦੋਂ ਕਿ ਸੈਂਕੜੇ ਸਿੱਖ ਬਰੂਟਲੀ ਮਾਰੇ ਜਾਂਦੇ ਨੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1431 ਚ ਇੰਗਲੈਂਡ ਨੇ ਜੋਨ ਆਫ ਆਰਕ, ਜਿਹੜੀ ਫਰਾਂਸ ਦੇ ਕਿਸਾਨਾਂ ਦੀ ਕੁੜੀ ਸੀ, ਅੰਗਰੇਜ਼ਾਂ ਦੇ ਖਿਲਾਫ ਰਿਬੈਲੀਅਨ ਕੀਤਾ ਔਰ ਉਸ ਨੂੰ ਉਹਨਾਂ ਨੇ ਵਿੱਚ ਬਣਾ ਕੇ ਭੂਤਨੀ ਕਹਿ ਕੇ ਜਿਹੜਾ ਉਸ ਨੂੰ ਜਿਉਂਦੇ ਸਟੇਕ ਦੇ ਉੱਤੇ ਸਾੜ ਦਿੱਤਾ ਸੀ। ਪਰ ਅੰਗਰੇਜ਼ ਉਸ ਤੋਂ ਡਰੇ ਹੋਏ ਸੀ ਕਿ ਕਿਵੇਂ ਉਹਨੇ ਆਪਣੇ ਲੋਕਾਂ ਨੂੰ ਸੰਗਠਿਤ ਕੀਤੇ। 1782 ਚ US ਕਾਂਗਰਸ ਨੇ ਇਹ ਮਤਾ ਕੀਤਾ ਕਿ 1 ਮਿੰਟ ਜਿਹਦੇ 'ਚ ਕਿ ਕਰੰਸੀ ਛਪੇਗੀ ਉਹ ਐਸਟੈਬਲਿਸ਼ ਕੀਤੀ ਜਾਏ। 1842 ਚ ਪਹਿਲਾ ਸਿਊਇੰਗ ਮਸ਼ੀਨ, ਸਿਲਾਈ ਮਸ਼ੀਨ ਦਾ ਪੇਟੈਂਟ ਜਿਹੜਾ ਹੈ ਅਮਰੀਕਾ ਦੇ ਜੌਨ ਗ੍ਰੀਨਵੁੱਡ ਨੇ ਲਿਆ। 1878 ਚ ਪਹਿਲੀ ਟੈਲੀਫੋਨ ਬੁੱਕ ਪਬਲਿਸ਼ ਹੋਈ ਜਿਹੜੀ ਕਿ ਕਨੈਕਟੀਕਟ ਦੇ ਵਿੱਚ ਹੋਈ, ਜਿਹਦੇ ਸਿਰਫ 50 ਲੋਕਾਂ ਦਾ ਹੀ ਫੋਨ ਸੀ, ਕਿਉਂਕਿ ਹੈ ਹੀ ਇੰਨੇ ਸੀ। ਹੁਣ ਤਾਂ ਇਕੱਲੇ ਘਰ 'ਚ 10-10 ਨੇ। ਸੋ ਇਹ 1878 ਦੀ ਗੱਲ ਹੈ। 1886 ਚ ਲੰਡਨ ਦੇ ਅਖਬਾਰ ਟਾਈਮਜ਼ ਨੇ ਪਹਿਲੀ ਵਾਰੀ ਕਲਾਸੀਫਾਈਡ ਇਸ਼ਤਿਹਾਰ ਛਾਪਣੇ ਸ਼ੁਰੂ ਕੀਤੇ। 1887 ਚ ਓਰੀਗਨ ਨੇ ਸਭ ਤੋਂ ਪਹਿਲਾਂ ਲੇਬਰ ਡੇ ਦੀ ਛੁੱਟੀ ਕੀਤੀ, ਅਮਰੀਕਾ ਦੀ ਪਹਿਲੀ ਸਟੇਟ ਸੀ। 1887 ਚ ਪਹਿਲੀ US ਬੈਕਟੀਰੀਓਲੋਜੀ ਦੀ ਲੈਬ ਜਿਹੜੀ ਹੈ ਉਹ ਬਰੁਕਲਿਨ 'ਚ ਬੈਕਟੀਰੀਓਲੋਜੀ ਦੀ ਲੈਬ ਐਸਟੈਬਲਿਸ਼ ਹੋਈ ਬਰੁਕਲਿਨ 'ਚ। 1898 ਚ ਫ੍ਰੈਂਚ ਲੇਖਕ ਐਮਿਲ ਜ਼ੋਲਾ ਨੇ ਜਿਹੜੀ ਹੈ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਕਿਵੇਂ ਯਹੂਦੀਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਔਰ ਉਹਨੇ ਕਿਤਾਬ ਲਿਖੀ ਸੀ ਆਈ ਐਕਿਊਜ਼। ਔਰ ਉਸੇ ਪੈਟਰਨ 'ਤੇ ਹੀ ਜਰਨੈਲ ਸਿੰਘ ਪੱਤਰਕਾਰ ਨੇ ਵੀ ਫਿਰ ਜਿਹੜੀ ਹੈ ਦਿੱਲੀ ਹਕੂਮਤ ਨੂੰ ਚੈਲੰਜ ਕਰਦੇ ਆ ਕਿ ਕਿਵੇਂ ਨਵੰਬਰ 84 ਦੇ ਇਹਨਾਂ ਨੇ ਨਸਲਕੁਸ਼ੀ ਕੀਤੀ। ਇਹਨਾਂ ਦੀ ਕਿਤਾਬ ਵੀ ਸ਼ਾਇਦ ਆਈ ਐਕਿਊਜ਼ ਸੀ ਜੀ। 1903 ਚ ਗੁਆਟਾਨਾਮਾ ਬੇ, ਜਿੱਥੇ ਕਿ 9/11 ਤੋਂ ਬਾਅਦ ਬਹੁਤ ਸਾਰਿਆਂ ਨੂੰ ਰੱਖਿਆ ਗਿਆ, ਇਹ ਕਿਊਬਾ ਤੋਂ ਜਿਹੜਾ ਲੀਜ਼ ਤੇ ਅਮਰੀਕਾ ਨੇ ਲਿਆ ਔਰ ਉਦੋਂ ਦਾ ਲਿਆ ਅੱਜ ਤੱਕ ਨਹੀਂ ਛੱਡਿਆ। 1904 ਚ ਅਮਰੀਕਾ ਨੇ $10 ਮਿਲੀਅਨ ਦੀ ਜਿਹੜੀ ਹੈ ਪਨਾਮਾ ਕੈਨਾਲ ਦੇ ਰਾਈਟਸ ਲਏ, ਇੱਥੇ ਵੀ ਬੈਠੇ ਆ ਡੇਰੇ ਜਮਾ ਕੇ। 1905 ਚ ਪਹਿਲਾ US ਰੋਟਰੀ ਕਲੱਬ ਸ਼ੁਰੂ ਹੋਇਆ। 1922 ਚ ਬ੍ਰਿਟਨ ਨੇ ਇਜਿਪਟ ਨੂੰ, ਜਿਹਨੂੰ ਮਿਸਰ ਕਹਿੰਦੇ ਨੇ, ਆਜ਼ਾਦ ਕੀਤਾ ਔਰ 1972 ਚ ਨਿਕਸਨ ਅਮਰੀਕਾ ਦਾ ਪਹਿਲਾ ਪ੍ਰੈਜ਼ੀਡੈਂਟ ਬਣਿਆ ਜਿਹੜਾ ਕਿ ਚੀਨ ਦੀ ਯਾਤਰਾ ਦੇ ਉੱਤੇ ਗਿਆ। ਜੀ ਸਾਡਾ ਅੱਜ ਦਾ ਸਵਾਲ ਹੈ, RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਮਦਰ ਟਰੇਸਾ ਵੱਲੋਂ ਲੋਕਾਂ ਦੀ ਸੇਵਾ ਕਰਨ ਦਾ ਮਕਸਦ ਸੇਵਾ ਨਹੀਂ ਸੀ ਬਲਕਿ ਉਹਨਾਂ ਨੂੰ ਈਸਾਈ ਬਣਾਉਣਾ ਸੀ। ਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਇੱਕ ਪਾਸੇ ਪ੍ਰੈਜ਼ੀਡੈਂਟ ਓਬਾਮਾ ਨੇ ਬੜਾ ਫਰਮ ਸਟੈਂਡ ਲਿਆ, ਮੋਦੀ ਨੇ ਸਟੈਪ ਬੈਕ ਕਰਕੇ ਕਿਹਾ ਜੀ ਅਸੀਂ UN ਡੈਕਲਾਰੇਸ਼ਨ ਨੂੰ ਮੰਨਦੇ ਹਾਂ, ਧਾਰਮਿਕ ਆਜ਼ਾਦੀ ਦੇਵਾਂਗੇ, ਪਰ ਜਿਹੜਾ ਹਿੰਦੂ ਤਵੀਆਂ ਦਾ ਏਜੰਡਾ ਉਹ ਤਾਂ ਬੇਰੋਕ ਟੋਕ ਜਾਰੀ ਹੈ। ਸੋ ਮੋਹਨ ਭਾਗਵਤ ਜਿਹੜਾ ਕਿ ਰਾਜਸਥਾਨ ਦੇ ਭਰਤਪੁਰ ਦੀ ਥਾਂ ਦੇ ਉੱਤੇ ਇੱਕ ਆਪਣਾ ਘਰ ਨਾਂ ਦੀ, ਇਹਨਾਂ ਦੀ RSS ਦੀ ਹੈ ਉਹ ਜਿਹੜੀ NGO, ਉਹਦੇ ਫੰਕਸ਼ਨ 'ਚ ਉਹਨੇ ਕਿਹਾ ਜੀ ਇਹ ਮਦਰ ਟਰੇਸਾ ਕੋਈ ਇੱਥੇ ਸੇਵਾ ਕਰਨ ਨਹੀਂ ਸੀ ਆਈ, ਇਹ ਤਾਂ ਸੇਵਾ ਦੇ ਬਹਾਨੇ ਈਸਾਈ ਬਣਾਉਣਾ ਕੰਮ ਸੀ ਔਰ ਇਹ ਨਿਸ਼ਕਾਮ ਕੋਈ ਸੇਵਾ ਨਹੀਂ ਸੀ। ਆਹ ਦੇਖੋ, ਇਹ ਆਰਗੇਨਾਈਜੇਸ਼ਨ ਜੋ ਕਰ ਰਹੀ ਹੈ ਇਹ ਬਹੁਤ ਸੇਵਾ ਭਾਵਨਾ ਨਾਲ ਕਰ ਰਹੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਵੀ ਪਹਿਲਾਂ ਤਾਂ ਇਹਨਾਂ ਦਾ ਵਰਣ ਆਸ਼ਰਮ ਜ਼ਾਤ ਪਾਤੀ ਸਿਸਟਮ ਜਿੱਥੇ ਲੋਕਾਂ ਦੀ ਮੁੱਢਲੀ ਡਿਗਨਿਟੀ ਜਿਹੜੀ ਹੈ ਉਹ ਖਤਮ ਕੀਤੀ ਹੋਈ ਹੈ, ਫਿਰ ਜੋ ਹਾਲ ਸ਼ੂਦਰਾਂ ਦਾ ਔਰ ਗਰੀਬ ਲੋਕਾਂ ਦਾ ਹੈ, ਬਦਤਰ ਜਾਨਵਰਾਂ ਤੋਂ ਵੀ,
ਔਰ ਇਹ ਵਿਚਾਰੇ ਈਸਾਈ ਪਾਦਰੀ ਹੋਣ, ਨਨਸ ਹੋਣ, ਕੁਛ ਵੀ ਹੋਏ, ਠੀਕ ਹੈ ਕਿ ਮਕਸਦ ਅਲਟੀਮੇਟਲੀ ਈਸਾਈਅਤ ਹੋਏ, ਇਸਲਾਮ ਦੇ ਵਿੱਚ ਵੀ ਕਨਵਰਸ਼ਨ ਨੂੰ ਇੱਕ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ, ਸਵਾਬ ਦਾ ਕੰਮ ਮੰਨਿਆ ਜਾਂਦਾ ਜੀ। ਪਰ ਜਿਸ ਕਿਸਮ ਦੀ ਜ਼ਿੰਦਗੀ ਉਹਨਾਂ ਨੇ ਹਿਊਮਨ ਬੀਇੰਗ ਨੂੰ ਦਿੱਤੀ ਹੈ, ਤੇ ਇਹ ਜਦੋਂ ਜਾ ਕੇ ਉਹਨਾਂ ਦੇ ਗਟਰਸ ਦੇ ਵਿੱਚ ਜਿਹੜੇ ਡਿੱਗੇ ਬੱਚੇ ਨੇ ਉਹਨਾਂ ਨੂੰ ਸਾਂਭਦੇ ਨੇ, ਉਹਨਾਂ ਨੂੰ ਉਹਨਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਕਰਦੇ ਨੇ, ਉਹਨਾਂ ਨੂੰ ਰੋਟੀ ਰੋਜ਼ੀ ਮਿਲਦੀ ਹੈ, ਉਹਨਾਂ ਨੂੰ ਇੱਕ ਡਿਗਨਿਟੀ ਮਿਲਦੀ ਹੈ, ਤਾਂ ਫਿਰ ਉਹ ਆਪ ਹੀ ਕਹਿੰਦੇ ਨੇ ਵੀ ਅਸੀਂ ਇਹਨਾਂ ਦੇ ਧਰਮ ਚੋਂ ਕੀ ਲੈਣਾ ਜੀ, ਜਿਹੜਾ ਸਾਨੂੰ ਡੰਗਰ ਬਣਾਉਂਦਾ ਹੈ, ਜਾਨਵਰ ਤੋਂ ਵੱਧਤਾ ਰੱਖਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਸ ਲੈਵਲ ਤੇ ਜਾ ਕੇ ਮਦਰ ਟੈਰੇਸਾ ਨੇ ਸਰਵ ਕੀਤਾ, ਉਹਨੂੰ ਲੋਕ ਜਿਹੜੇ ਨੇ ਸੇਂਟ ਆਫ ਦਾ ਗਟਰਸ ਕਿ ਜੀ ਗੰਦੇ ਨਾਲਿਆਂ ਦੀ ਸੰਤ, ਔਰ ਇਹ ਠੀਕ ਹੈ ਕਿ ਉਹਨਾਂ ਦਾ ਇੱਕ ਵੱਡਾ ਨੈਟਵਰਕ ਹੈ, ਚਰਚ ਹੈ, ਨੋਬਲ ਪ੍ਰਾਈਜ਼ ਵੀ ਮਿਲਿਆ ਹੈ। ਦੂਸਰੇ ਪਾਸੇ ਭਗਤ ਪੂਰਨ ਸਿੰਘ ਜਿਨ੍ਹਾਂ ਦਾ ਹੁਣ ਇੱਕ ਫਿਲਮ ਵੀ ਆਈ ਹੈ ਜਿਹਦੀ ਕਾਫੀ ਚਰਚਾ ਹੈ, ਜਨਮ ਤੋਂ ਮਾਰੇ ਲੇਖੇ, ਕਿ ਕਿਵੇਂ ਉਹਨਾਂ ਨੇ ਸਿੱਖੀ ਮੰਡਲ 'ਚ ਆ ਕੇ ਕਿਵੇਂ ਬੇਸਹਾਰਿਆਂ ਦਾ ਉਹ ਸਹਾਰਾ ਬਣੇ, ਲੂਲੇ ਲੰਗੜੇ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ। ਪਿੰਗਲਵਾੜਾ ਅੰਮ੍ਰਿਤਸਰ ਉਹਦੀ ਮੂੰਹ ਬੋਲਦੀ ਤਸਵੀਰ ਹੈ। ਅਸੀਂ ਉਹਨਾਂ ਨੂੰ ਉਹ ਰੈਕਗਨੀਸ਼ਨ ਨਹੀਂ ਦਿਵਾ ਸਕੇ ਇੰਟਰਨੈਸ਼ਨਲ ਲੈਵਲ ਦੇ ਉੱਤੇ। ਉਹਦੇ 'ਚ ਜ਼ਰੂਰ ਇਹ ਨੈਟਵਰਕਿੰਗ ਤਾਂ ਹੈ, ਇਹਨਾਂ ਦਾ ਆਪਣਾ ਨੈਟਵਰਕ ਹੈ, ਪਰ ਜੇ ਕੋਈ ਸੁਸਾਇਟੀ ਇਸ ਕਦਰ ਕਰੂਅਲ ਹੋਏ, ਜ਼ਾਲਮ ਹੋਏ ਕਿ ਇਨਸਾਨ ਨੂੰ ਇਨਸਾਨ ਹੀ ਨਾ ਮੰਨੇ ਜੀ, ਤੇ ਫਿਰ ਦੂਸਰੇ ਆ ਕੇ ਸਾਂਭ ਸੰਭਾਲ ਕਰਕੇ ਜੇ ਉਹਨਾਂ ਨੂੰ ਇੱਜ਼ਤਦਾਰ ਜ਼ਿੰਦਗੀ, ਰੋਟੀ, ਕੱਪੜਾ, ਐਜੂਕੇਸ਼ਨ ਦਿੰਦੇ ਨੇ, ਤੇ ਫਿਰ ਜੇ ਉਹਨਾਂ ਦਾ ਫੇਥ ਉਹ ਅਡਾਪਟ ਕਰਦੇ ਨੇ, ਵਾਟਸ ਰੋਂਗ ਵਿਦ ਦੈਟ? ਨੋ ਬਿਲਕੁਲ ਠੀਕ ਤੁਸੀਂ ਕਿਹਾ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਰਜਨ ਸਾਹਿਬ ਦੇ 2 ਸ਼ਲੋਕ ਚੁਣੇ ਨੇ, ਬਰੀਫ ਨੇ ਜੀ। ਸੁਤੜੇ ਸੁਖੀ ਸਵੰਨੇ ਜੋ ਰਤੇ ਸੈ ਆਪਣੇ, ਪ੍ਰੇਮ ਵਿਛੋਹਾ ਧਣੀ ਸਿਉ अठे पैर लवन्य है। सुतड़े असंख, अगला श्लोक है, सुतड़े असंख माया झूठी कारने, नानक से जागन्ने जे रसना नाम उचारने जी। हुण जिवें पति पत्नी दा जां लवर बिलव्ड दा अलंकार अक्सर बाणी दे विच इस्तेमाल हुंदे, और सुतड़े सुखी सवन्ने जो रत्ते सै अपने, ਜਿਹੜੀਆਂ ਰੂਹਾਂ ਆਪਣੇ ਪਿਆਰੇ ਦੇ ਨਾਲ, ਆਪਣੇ ਸ਼ੌਹ ਦੇ ਨਾਲ, ਆਪਣੇ ਪਤੀ ਦੇ ਨਾਲ ਰੱਤੀਆਂ ਹੋਈਆਂ ਨੇ, ਰੰਗੀਆਂ ਹੋਈਆਂ ਨੇ, ਮਿਲੀਆਂ ਹੋਈਆਂ ਨੇ, ਇੱਕਮਿਕ ਨੇ, ਸੁਤੜੇ ਸੁਖੀ ਸਵੰਨੇ, ਦੇ ਸਲੀਪ ਇਨ ਪੀਸ ਜੀ, ਕਿ ਉਹ ਆਰਾਮ ਨਾਲ ਸੌਂਦੀਆਂ ਨੇ, ਯਾਨੀ ਉਹ ਰੂਹਾਂ ਬੇਚੈਨ ਨਹੀਂ ਹੁੰਦੀਆਂ। ਉਹ ਇਨਸਾਨ ਜਿਹੜੇ ਨੇ ਉਹ ਬਿਲਕੁਲ ਐਟ ਪੀਸ ਵਿਦ ਦੈਮਸੈਲਵਸ ਹੁੰਦੇ ਨੇ, ਜਿਹੜੇ ਨਿਰੰਕਾਰ ਦੇ ਨਾਲ ਮਿਲੇ ਹੋਏ ਨੇ। ਪ੍ਰੇਮ ਵਿਛੋਆ ਧਨੀ ਸਿਉ, ਧਨੀ ਪਤੀ ਹੈ, ਤੇ ਜੇ ਪਤੀ ਤੋਂ, ਪਿਆਰੇ ਤੋਂ, ਨਿਰੰਕਾਰ ਤੋਂ ਵਿਛੋੜਾ ਪੈ ਜਾਏ, ਅੱਠੇ ਪੈਰ ਲਵੰਨੇ, ਫਿਰ ਅੱਠੋਂ ਪੈਰ ਕ੍ਰਾਈਂਗ 24 ਆਵਰਸ ਏ ਡੇ, ਰੱਬ ਤੋਂ ਵਿਛੜ ਕੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਹੁਣ ਦੂਸਰਾ ਸ਼ਲੋਕ ਵੀ ਉਸੇ ਨੂੰ ਹੀ ਅੱਗੋਂ ਜਿਹੜਾ ਉਹ ਐਮਬੋਲਡਨ ਕਰਦਾ, ਸੁਤੜੇ ਅਸੰਖ, ਕਿ ਭਾਈ ਇੱਥੇ ਪਤੀ ਨਾਲ ਮਿਲੀਆਂ ਹੋਈਆਂ ਰੂਹਾਂ ਨਹੀਂ ਨੇ, ਰੱਬ ਨਾਲ ਮਿਲੀਆਂ ਹੋਈਆਂ ਬਹੁਤੇ ਮਿਲੀਅਨਸ ਜਿਹੜੇ ਨੇ, ਅਸੰਖ ਹੁੰਦਾ, ਇਹਦੀ ਗਿਣਤੀ ਨਹੀਂ ਹੈ, ਉਹ ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਨੇ। ਸੁਤੜੇ ਅਸੰਖ ਮਾਇਆ ਝੂਠੀ ਕਾਰਨ ਹੈ, ਇਸ ਦੁਨਿਆਵੀ ਮਾਇਆ ਦੇ ਵਿੱਚ ਸੁੱਤੇ ਹੋਏ ਨੇ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ, ਜਿਹੜੇ ਜਾਗਦੇ ਨੇ ਉਹਨਾਂ ਦੀ ਰਸਨਾ ਤੇ ਉਸ ਵਾਹਿਗੁਰੂ ਦਾ ਨਾਮ ਹੈ, ਉਸ ਦੀ ਉਹਨਾਂ ਦੀ ਯਾਦ ਵਿੱਚ ਸਦਾ ਵਾਹਿਗੁਰੂ ਵਸਦਾ। ਪਰ ਅਸੰਖ ਜਿਹੜੇ ਨੇ, ਬਹੁਤ ਇਨਿਊਮਰੇਬਲ ਜਿਹੜੇ ਨੇ, ਉਹ ਮਾਇਆ ਦੇ ਵਿੱਚ ਸੁੱਤੇ ਹੋਏ ਨੇ, ਔਰ ਉਸ ਸੁੱਤੇ ਦੇ ਵਿੱਚ ਹੀ ਉਮਰ ਵਿਹਾ ਜਾਂਦੀ ਹੈ ਜੀ ਜੀ। ਹੀਰੇ ਵਰਗਾ ਜਨਮ ਕੌਡੀ ਦੇ ਵਾਂਗ ਜਿਹੜਾ ਉਹ ਰੁਲ ਜਾਂਦਾ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।